ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਕੈਲੀਫੋਰਨੀਆ। ਹਰਜੋਤ ਸਿੰਘ ਜੀ, ਸਵਾਗਤ ਹੈ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 19 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਅਪਡੇਟ ਕੈਲੀਫੋਰਨੀਆ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415 909 0503 ਦੇ ਉੱਤੇ। ਗੁਰਬਚਨ ਸਿੰਘ ਨਾਗਰਾ, ਸੈਕਰਾਮੈਂਟੋ, ਕੁਲਵੰਤ ਸਿੰਘ, ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਸ਼ਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਸਿੰਘ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੋਗਾ ਸਿੰਘ ਪਵਾਰ ਔਰੰਜਵਿਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਪਰਮਜੀਤ ਸਿੰਘ ਦਾਖਾ ਬਰਕਲੇ, ਗੁਰਨੇਕ ਸਿੰਘ ਬਾਗੜੀ ਫਰੈਸਨੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਸੀ ਸਵੇਰੇ ਪਈ ਐਪਸਟੀਨ ਫਾਈਲਸ ਅੱਜ ਰਾਤ ਨੂੰ 12 ਵਜੇ ਤੋਂ ਪਹਿਲਾਂ ਜਸਟਿਸ ਡਿਪਾਰਟਮੈਂਟ ਨੂੰ ਜਿਹੜੀਆਂ ਆ ਉਹ ਦੇਣੀਆਂ ਪੈਣੀਆਂ ਹੈਗੀਆਂ। ਸੋ ਉਹਨਾਂ ਨੇ ਕੁਛ ਕੁ ਫਾਈਲ ਦਿੱਤੀਆਂ, ਕੁਛ ਜਿਹੜੇ ਡਾਕੂਮੈਂਟਸ ਹੈਗੇ ਆ ਉਹ ਹਜੇ ਵੀ ਰੱਖ ਲਏ ਹੈਗੇ ਆ, ਹੋਲਡ ਬੈਕ ਕਰ ਲਏ ਆ। ਸੋ ਉਹਨਾਂ ਨੂੰ ਲੈ ਕੇ ਕਾਫੀ ਜਿਹੜਾ ਰੌਲਾ ਰੱਪਾ ਇਸ ਟਾਈਮ ਦੇ ਉੱਤੇ ਚੱਲ ਰਿਹਾ ਹੈਗਾ ਜੀ। ਤੇ ਇਹਨਾਂ ਫਾਈਲਸ ਦੇ ਵਿੱਚ ਫੋਟੋਆਂ ਵੀ ਰਿਲੀਜ਼ ਹੋਈਆਂ, ਬਿਲ ਕਲਿੰਟਨ ਹੋਣਾ ਦੀ, ਹੋਰ ਕਈਆਂ ਦੀਆਂ ਜਿਹੜੀਆਂ ਫੋਟੋਜ਼ ਆ ਉਹ ਦੇਖ ਸਕਦੇ ਹੈਗੇ। 33,000 ਪੇਜਸ ਜਿਹੜੇ ਆ ਉਹ ਪਹਿਲਾਂ ਰਿਲੀਜ਼ ਕੀਤੇ ਗਏ ਸੀ। ਹੁਣ ਉਸ ਤੋਂ ਬਾਅਦ ਜਿਹੜੇ ਆ ਬਾਕੀ ਦੇ ਜਿਹੜੇ ਪੇਜ ਆ ਉਹ ਰਿਲੀਜ਼ ਕੀਤੇ ਗਏ ਹੈਗੇ ਆ। ਜੀ। ਸੋ ਡੈਮੋਕ੍ਰੇਟਸ ਆ ਉਹ ਕਹਿੰਦੇ ਵੀ ਅਸੀਂ ਫਾਈਟ ਬੈਕ ਕਰਾਂਗੇ। ਵੱਖ-ਵੱਖ ਥਾਂ ਦੇ ਉੱਤੇ ਕਹਿ ਰਹੇ ਵੀ ਟਰੰਪ ਹੋਣੀ ਇੱਕ ਵਾਰੀ ਫੇਰ ਖੁਦ ਕਾਨੂੰਨ ਨੂੰ ਤੋੜ ਰਹੇ ਆ। ਦੇ ਆਰ ਬ੍ਰੇਕਿੰਗ ਦਾ ਲਾ, ਕਿਉਂਕਿ ਕਹਿੰਦੇ ਆਪ ਉਹਨਾਂ ਨੇ ਸਾਈਨ ਕੀਤੇ ਇਸ ਬਿੱਲ ਦੇ ਉੱਤੇ। 30 ਦਿਨ ਦਾ ਵਕਤ ਸੀਗਾ ਤੇ ਉਹ ਹੁਣ ਪੂਰਾ ਹੋ ਚੁੱਕਾ ਤੇ ਅੱਧੀਆਂ ਪਤਾ ਨਹੀਂ ਅੱਧੀਆਂ ਕੀਤੀਆਂ ਕਿੰਨੀਆਂ ਕੀਤੀਆਂ, ਕੁਛ ਫਾਈਲਸ ਫਿਰ ਜਿਹੜੀਆਂ ਉਹ ਰੱਖ ਲਈਆਂ ਗਈਆਂ ਹੈਗੀਆਂ। ਸੋ 33,000 ਪੇਜ ਦੇ ਰੈਕਟਸ ਆ 2 ਸਤੰਬਰ ਨੂੰ ਜਿਹੜੀ ਇੱਕ ਕਮੇਟੀ ਆ ਉਹਨਾਂ ਨੇ ਰਿਲੀਜ਼ ਕੀਤੇ ਸੀਗੇ। ਸੋ ਇਹ ਸਾਰੀਆਂ ਚੀਜ਼ਾਂ ਸਾਹਮਣੇ ਆਈਆਂ ਆ। ਸੋ ਕਹਿੰਦੇ ਵੀ ਉਹਨਾਂ ਦੇ ਵਿੱਚ CBP ਦੇ ਦੁਆਰਾ ਕੋਈ ਫਲਾਈਟ ਲੌਗਸ ਵੀ ਨਾਲ ਦੇ ਨਾਲ ਜਿਹੜੇ ਉਹ ਸੀਗੇ। ਸੋ ਇਹ ਹੁਣ ਜਿਹੜਾ ਹਰਜੋਤ ਸਿੰਘ ਜੀ ਮਸਲਾ ਜਿਹੜਾ ਉਹ ਫਿਰ ਰੌਲੇ ਰੱਪੇ ਵਾਲਾ ਜਿਹੜਾ ਉਹ ਬਣ ਗਿਆ ਆ। ਸੋ ਕਦੋਂ ਤੱਕ ਅਸਲ 'ਚ ਜਨਤਾ ਨੂੰ ਸਾਰੀਆਂ ਫਾਈਲਸ ਦਾ ਪਤਾ ਲੱਗੂਗਾ, ਇਹ ਦੇਖਣ ਵਾਲੀ ਗੱਲ ਰਹੇਗੀ। ਇਹਦੇ ਵਿੱਚ ਨਾਲ ਹਰਜੋਤ ਸਿੰਘ ਜੀ ਹੁਣ ਇਹ ਲੋਕਾਂ ਦੇ ਮਨਾਂ 'ਚ ਸਵਾਲ ਜਿਹੜਾ ਉਹ ਰਹਿ ਜਾਣਾ ਆ ਵੀ ਕੀ ਵਾਕਿਆ ਹੀ ਇਹਨਾਂ ਨੇ ਪੂਰੀਆਂ ਫਾਈਲਸ ਫਿਰ ਵੀ ਕੱਢ ਦਿੱਤੀਆਂ ਜਾਂ ਕੁਛ ਜਿਹੜੀਆਂ ਇਹਨਾਂ ਨੇ ਅਜੇ ਵੀ ਲੁਕਾ ਕੇ ਰੱਖ ਲਈਆਂ, ਈਵਨ ਦੋ ਜੇ ਦੂਜੀ ਵਾਰੀ ਵੀ ਬਾਕੀ ਰਹਿੰਦੀਆਂ ਫਾਈਲਸ ਇਹਨਾਂ ਦੇ ਕਹਿਣ ਮੁਤਾਬਕ ਉਹ ਰਿਲੀਜ਼ ਕਰ ਦੇਣ। ਜੀ, ਅਗਲੀ ਖਬਰ ਵੱਲ ਚੱਲੀਏ ਤੇ ਯੂਐਸ ਨੇ ਅੱਜ ਆਈਸਿਸ ਦੇ ਜਿਹੜੇ ਟਾਰਗੇਟਸ ਆ ਸੀਰੀਆ ਦੇ ਵਿੱਚ ਉਹ ਕੀਤੇ ਹੈਗੇ ਆ। 2 ਫੌਜੀਆਂ ਨੂੰ, ਅਮਰੀਕਨ ਫੌਜੀਆਂ ਨੂੰ ISIS ਦੇ ਜਿਹੜੇ ਅੱਤਵਾਦੀ ਆ ਉਹਨਾਂ ਨੇ ਗੋਲੀਆਂ ਦੇ ਨਾਲ ਮਾਰਿਆ ਸੀ। ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਸੀ ਵੀ ਅਸੀਂ ਇਹਦਾ ਜਿਹੜਾ ਬਦਲਾ ਆ ਪੂਰਾ ਲਵਾਂਗੇ। ਸੋ ਅੱਜ ਇਹ ਰਿਪੋਰਟ ਆ ਰਹੀ ਆ CNN ਦੇ ਮੁਤਾਬਕ ਵੀ US ਏਅਰ ਸਟ੍ਰਾਈਕ ਕੰਡਕਟ ਕਰ ਰਿਹਾ ਅਗੇਂਸਟ ISIS ਟਾਰਗੇਟਸ ਤੇ ਸੀਰੀਆ ਦੇ ਵਿੱਚ। ਤੇ ਕਹਿੰਦੇ ਭਈ ਦਰਜਨਾਂ ਦੇ ਕਰੀਬ ਜਿਹੜੇ ਟਾਰਗੇਟ ਆ ਵੱਖ-ਵੱਖ ਲੋਕੇਸ਼ਨਾਂ ਦੇ ਉੱਤੇ ਸੈਂਟਰਲ ਸੀਰੀਆ ਦੇ ਵਿੱਚ ਕੀਤੇ ਗਏ ਹੈਗੇ ਆ। ਫਾਈਟਰ ਏਅਰਕ੍ਰਾਫਟ ਯੂਜ਼ ਕੀਤੇ ਗਏ ਆ, ਹੈਲੀਕਾਪਟਰਸ ਯੂਜ਼ ਕੀਤੇ ਗਏ ਆ, ਆਰਟਲਰੀ ਤੇ 70 ਦੇ ਕਰੀਬ ਟਾਰਗੇਟਸ ਨੂੰ ਸਟ੍ਰਕ ਕੀਤਾ ਗਿਆ ਹੈਗਾ। F-15 ਫਾਈਟਰ ਜੈਟਸ, A-10 ਥੰਡਰਬੋਲਟਸ, ਬਾਰਥੌਗਸ, ਅਪਾਚੀ ਅਟੈਕ ਹੈਲੀਕਾਪਟਰਸ ਯੂਜ਼ ਕੀਤੇ ਗਏ ਆ ਆਈਸਿਸ ਦੀਆਂ ਜਿਹੜੀਆਂ ਪੋਜੀਸ਼ਨਸ ਆ ਸੀਰੀਆ ਦੇ ਵਿੱਚ ਉਹਨਾਂ ਦੇ ਉੱਤੇ। ਸੋ US ਦੀ ਸੈਂਟਰਲ ਕਮਾਂਡ ਨੇ ਕਿਹਾ ਆਪਰੇਸ਼ਨ ਜਿਹੜਾ ਇੱਕ ਮੈਸਿਵ ਸਟ੍ਰਾਈਕ ਹੈਗਾ ਆ, ਰਿਟੈਲੀਏਟਰੀ ਆ, ਜੋ ਸਾਡੇ 2 ਫੌਜੀਆਂ ਨੂੰ ਉਹਨਾਂ ਨੇ ਮਾਰਿਆ ਹੈਗਾ ਉਸ ਚੱਕਰ ਦੇ ਵਿੱਚ। ਸੋ ਹੈਗਸਤ ਨੇ ਵੀ ਫਰਾਈਡੇ ਅੱਜ ਜਿਹੜਾ ਅਨਾਉਂਸ ਕੀਤਾ ਸੀ ਕਿ ਫੋਰਸਸ ਨੇ ਆਲਰੇਡੀ ਆਪਰੇਸ਼ਨ ਹਾਕੀ ਸਟ੍ਰਾਈਕ ਸੀਰੀਆ ਦੇ ਵਿੱਚ ਸ਼ੁਰੂ ਕਰ ਦਿੱਤਾ ਹੈ, ਜਿਹਦੇ ਨਾਲ ਅਸੀਂ ISIS ਦੇ ਫਾਈਟਰਸ ਨੂੰ ਪੂਰੀ ਤਰ੍ਹਾਂ ਐਲੀਮੀਨੇਟ ਕਰ ਦੇਵਾਂਗੇ।
ਜੀ, ਸੋ ਕੁਛ ਵੀਕ ਪਹਿਲਾਂ ਪਿਛਲੇ ਵੀਕਐਂਡ ਹੀ ਹਰਜੋਤ ਸਿੰਘ ਜੀ ਬੜਾ ਖੂਨੀ ਵੀਕਐਂਡ ਸੀਗਾ। ਬਰਾਊਨ ਯੂਨੀਵਰਸਿਟੀ ਵਾਲਾ, ਆਸਟ੍ਰੇਲੀਆ ਵਾਲਾ ਤੇ ਸੀਰੀਆ ਦੇ ਵਿੱਚ ਅਮਰੀਕੀ ਜਿਹੜੇ ਫੌਜੀ ਆ, ਉਹਨਾਂ ਨੂੰ ਉੱਥੇ ਜਿਹੜਾ ਮਾਰਿਆ ਗਿਆ ਸੀ। ਇੱਕ ਆਈ ਥਿੰਕ ਪ੍ਰਾਈਵੇਟ ਕੰਟਰੈਕਟਰ ਸੀਗਾ। ਸੋ ਉਸ ਦਾ ਬਦਲਾ ਅੱਜ ਲਿਆ ਗਿਆ ਆ। ਕੱਲ੍ਹ ਰਾਸ਼ਟਰਪਤੀ ਟਰੰਪ ਖੁਦ ਉਸ ਜਹਾਜ਼ ਨੂੰ ਕਹਿ ਸਕਦੇ ਵੀ ਰਿਸੀਵ ਕਰਨ ਦੇ ਲਈ ਪਹੁੰਚੇ ਸੀ, ਜਿਨ੍ਹਾਂ ਦੇ ਵਿੱਚ ਇਹਨਾਂ ਦੀਆਂ ਦੇਹਾਂ, ਜਿਹੜੇ 2 ਮਾਰੇ ਗਏ ਆ ਸੀਰੀਆ ਦੇ ਵਿੱਚ ਫੌਜੀ ਆ, ਉਹਨਾਂ ਨੂੰ ਲਿਆਂਦਾ ਜਿਹੜਾ ਉਹ ਗਿਆ ਸੀ। ਕਿਹਾ ਜਾ ਰਿਹਾ ਸੀਗਾ ਵੀ ਰਾਸ਼ਟਰਪਤੀ ਟਰੰਪ ਹੁਣਾਂ ਨੇ ਇਸ ਭਾਵਨਾ ਦੇ ਨਾਲ ਪ੍ਰੋਟੋਕਾਲ ਬ੍ਰੇਕ ਕਰਦੇ ਹੋਏ ਖੁਦ ਰਾਸ਼ਟਰਪਤੀ ਉਹਨਾਂ ਦੀਆਂ ਜਿਹੜੇ ਬੜੇ ਸਨਮਾਨ ਦੇ ਨਾਲ ਉਹਨਾਂ ਦੀਆਂ ਜਿਹੜੀਆਂ ਆ ਲਾਸਟ ਜਿਹੜੀ ਬਾਡੀ ਆ ਉਹਨਾਂ ਨੂੰ ਉੱਥੇ ਲੈਣ ਗਏ ਹੋਏ ਸੀਗੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਨਾਨ ਡੋਮਿਸਾਈਲਡ ਸੀਡੀਐਲਸ ਦੇ ਨਾਲ ਸੰਬੰਧਿਤ ਖਬਰ ਆ ਰਹੀ ਆ। ਕੈਲੀਫੋਰਨੀਆ ਦੇ ਵਿੱਚ ਨਾਨ ਡੋਮਿਸਾਈਲਡ ਜਿਹੜੇ ਸੀਡੀਐਲ ਆ, ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਧਾਰਕਾਂ ਨੂੰ ਕੁਛ ਵੀ ਪਤਾ ਨਹੀਂ ਲੱਗ ਰਿਹਾ ਵੀ ਸਾਡੇ ਨਾਲ ਬਣ ਕੀ ਜਿਹੜਾ ਹੋ ਰਿਹਾ ਆ। ਇੱਕ ਦਿਨ ਆ ਜਿੱਦਾਂ ਪਿੰਗ ਪੋਂਗ ਦੀ ਬਾਲ ਹੁੰਦੀ ਆ ਨਾ, ਟੇਬਲ ਟੈਨਿਸ ਦੀ, ਜਿੱਦਾਂ ਕਹਿੰਦੇ ਆ ਵੀ ਇੱਕ ਵਾਰੀ ਖੱਬੇ ਇੱਕ ਵਾਰੀ ਸੱਜੇ, ਵਿਚਾਰੇ ਕਦੀ ਇੱਧਰ ਨੂੰ ਜਾਂਦੇ ਕਦੀ ਉੱਧਰ ਨੂੰ ਜਾਂਦੇ, ਸਮਝ ਨਹੀਂ ਆਉਂਦੇ। ਕੱਲ ਕੈਲੀਫੋਰਨੀਆ ਵਾਲੇ ਕੱਲ ਪਰਸੋਂ ਕਹਿ ਰਹੇ ਸੀਗੇ ਵੀ ਮਿਸ਼ਨ ਅਸੀਂ ਫਤਿਹ ਕਰ ਲਿਆ, ਅਸੀਂ ਜਿਹੜੇ ਕੈਲੀਫੋਰਨੀਆ ਦੇ ਨਾਨ ਡੋਮਿਸਾਈਲਡ ਸੀਡੀਐਲਸ ਆ ਉਹ ਤਰੀਕਾਂ ਨੂੰ ਸਹੀ ਕਰਕੇ ਰੀਇਸ਼ੂ ਜਿਹੜੇ ਉਹ ਕਰਾਂਗੇ। ਤੇ ਅੰਦਰ ਖਾਤੇ ਕਹਿੰਦੇ ਵੀ DOT ਦੀ ਤੇ DMV ਦੀ ਚੰਗੀ ਫਾਈਟ ਚੱਲ ਰਹੀ ਸੀ ਤੇ DOT ਨੇ ਬ੍ਰੇਕਾਂ ਲਾਤੀਆਂ ਇਹਨਾਂ ਦੇ ਇਸ ਫੈਸਲੇ ਦੇ ਉੱਤੇ। ਕੈਂਸਲ ਪਹਿਲੋਂ ਸੀਡੀਐਲਸ ਨਾਨ ਡੋਮਿਸਾਈਲਡ ਦੇ ਕੀਤੇ ਗਏ ਕੈਲੀਫੋਰਨੀਆ ਦੇ DMV ਦੇ ਦੁਆਰਾ। ਲੋਕਾਂ ਦੇ ਵਿੱਚ ਜਿਹੜੀ ਆ ਉਹ ਕਹਿ ਲਓ ਵੀ ਤੜਥੱਲੀ ਮਚ ਗਈ, ਭਾਈਦੜ ਮਚ ਗਈ ਵੀ ਪਤਾ ਨਹੀਂ ਕੀ ਹੋਣਾ। ਕਈ ਲੋਕ ਲਾਇਸੈਂਸ ਲੈ ਕੇ ਉੱਥੇ ਗਏ ਵੀ ਸਾਡਾ ਕੀ ਬਣੂਗਾ, ਉਹਨਾਂ ਦੇ ਲਾਇਸੈਂਸ ਉੱਥੇ ਰੱਖ ਲਏ ਗਏ। ਕਈਆਂ ਨੂੰ ਇਹ ਕਿਹਾ ਗਿਆ ਜਿਹਨਾਂ ਨੇ ਕਾਲ ਕਰਕੇ ਕੀਤੀ ਵੀ ਨਹੀਂ ਆ ਹੋ ਸਕਦਾ, ਨਹੀਂ ਹੋ ਸਕਦਾ। ਜਦੋਂ ਵੀ ਕੋਈ ਵੀ ਕਿਤੇ ਵੀ DMV ਦੇ ਵਿੱਚ ਜਾਂਦਾ ਸੀ, ਹਰ ਵਾਰੀ ਨਵਾਂ ਜਵਾਬ ਜਿਹੜਾ ਉੱਥੇ ਮਿਲਦਾ ਸੀਗਾ। DOT ਦੇ ਜਿਹੜੇ ਸਕੱਤਰ ਨੇ ਸ਼ੌਨ ਡਫੀ, ਉਹ ਬਾਰ-ਬਾਰ ਇਹ ਕਹਿ ਰਹੇ ਆ ਵੀ ਇੰਗਲਿਸ਼ ਲੈਂਗੁਏਜ ਦੀ ਐਨਫੋਰਸਮੈਂਟ ਕੈਲੀਫੋਰਨੀਆ ਕਰ ਨਹੀਂ ਰਿਹਾ। ਉਹਦੇ ਨਾਨ ਡੋਮਿਸਾਈਲਡ ਸੀਡੀਐਲਸ ਗਲਤ ਤਰੀਕੇ ਦੇ ਨਾਲ ਇਹਨਾਂ ਲੋਕਾਂ ਨੂੰ ਉਹ ਇਲੀਗਲ ਇਮੀਗ੍ਰੈਂਟ ਜਿਹੜੇ ਇਹਨਾਂ ਦਾ ਨਾਮ ਲਾ ਕੇ ਵਰਤਦੇ ਆ ਵੀ ਉਹਨਾਂ ਨੂੰ ਦਿੱਤੇ ਆ, ਉਹ ਰੱਦ ਕਰਨੇ ਚਾਹੀਦੇ ਆ। ਫਿਰ ਇਵੈਂਚੁਅਲੀ DMV ਨੇ ਕਿਉਂਕਿ ਤਰੀਕਾਂ ਦਾ ਮਿਸਮੈਚ ਸੀਗਾ, ਉਹ ਨੈਸ਼ਨਲ ਲੈਵਲ ਦੇ ਉੱਤੇ ਹਾਈਲਾਈਟ ਹੋ ਗਿਆ, ਉਹਨਾਂ ਨੇ ਕੈਂਸਲ ਕਰਤੇ, ਚਿੱਠੀਆਂ ਘੱਲਤੀਆਂ, 60 ਦਿਨ ਦਾ ਵਕਤ ਜਿਹੜਾ ਉਹ ਦੇ ਦਿੱਤਾ ਸੀਗਾ। ਫਿਰ ਰੌਲਾ ਰੱਪਾ ਪਿਆ। ਫਿਰ DMV ਵਾਲੇ ਕਹਿੰਦੇ ਵੀ ਨਹੀਂ ਅਸੀਂ ਤਰੀਕਾ ਠੀਕ ਕਰਕੇ ਘੱਲ ਦਿੰਦੇ ਆ। ਇਹਨਾਂ ਨੇ ਕੱਲ ਚਿੱਠੀ ਲਿਖੀ ਤੇ DOT ਵਾਲਿਆਂ ਨੇ ਕਿਹਾ ਵੀ ਖਬਰਦਾਰ ਜੇ ਤੁਸੀਂ ਇਹ ਕੰਮ ਕੀਤਾ। ਸੋ ਹੁਣ FMCSA ਸਟਾਪ ਕਰ ਰਿਹਾ ਆ ਰੀਇਸ਼ੂ ਜਿਹੜਾ ਉਹ ਕਰਨ ਨੂੰ। ਸੋ ਬੇਸਿਕਲੀ ਜਿਹੜਾ ਹਰਜੋਤ ਸਿੰਘ ਜੀ ਕੈਲੀਫੋਰਨੀਆ ਦੇ ਵਿੱਚ ਨਾਨ ਡੋਮਿਸਾਈਲਡ ਸੀਡੀਐਲ ਧਾਰਕ ਨੇ, ਉਹਨਾਂ ਦਾ ਇਸ ਟਾਈਮ ਕੁਛ ਵੀ ਜਿਹੜਾ ਉਹ ਪਤਾ ਨਹੀਂ ਲੱਗ ਰਿਹਾ ਵੀ ਉਹਨਾਂ ਨੂੰ ਬਣਨਾ ਕੀ ਹੈਗਾ, ਵੀ ਆਉਣ ਵਾਲਾ ਭਵਿੱਖ ਉਹਨਾਂ ਦੇ ਲਈ ਕੀ ਜਿਹੜਾ ਉਹ ਆ ਰਿਹਾ ਹੈਗਾ ਆ। DMV ਦੀ ਆਪਣੀ ਵੈਬਸਾਈਟ ਦੇ ਉੱਤੇ ਉਹਨਾਂ ਨੇ ਅਪਡੇਟ ਨਹੀਂ ਸੀ ਕੀਤਾ ਵੀ ਉਹ ਰੀਇਸ਼ੂ ਕਰਨਗੇ, ਪਰ ਉਹਨਾਂ ਨੇ ਚਿੱਠੀ ਲਿਖ ਕੇ ਇਹ ਇਸ਼ਾਰਾ ਜਿਹੜਾ ਉਹ ਕੀਤਾ ਸੀ। ਕਈ ਨਿਊਜ਼ ਏਜੰਸੀਜ਼ ਦੇ ਵਿੱਚ ਇਹ ਰਿਪੋਰਟਿੰਗ ਜਿਹੜੀ ਹੋਈ ਆ। ਤੇ ਹੁਣ ਅੱਜ ਇੱਕ ਵਾਰੀ ਫੇਰ 19 ਤਰੀਕ ਨੂੰ ਓਵਰਡਰਾਈਵ ਮੈਗਜ਼ੀਨ, ਫਰੇਟ ਵੇਵਜ਼ ਤੇ ਹੋਰ ਬਹੁਤ ਸਾਰੇ ਜਿਹੜੇ ਨਿਊਜ਼ ਆਊਟਲੈਟਸ ਆ ਉਹ ਇਹ ਦੱਸ ਰਹੇ ਨੇ ਵੀ ਇਹ ਜਿਹੜਾ ਆਈਡੀਆ ਸੀਗਾ ਨਾਨ ਡੋਮਿਸਾਈਲਡ ਲਾਇਸੈਂਸ ਨੂੰ ਰੀਇਸ਼ੂ ਕਰਨ ਦਾ ਨਵੀਆਂ ਤਰੀਕਾਂ ਦੇ ਨਾਲ, ਅਪਡੇਟਡ ਤਰੀਕਾਂ ਦੇ ਨਾਲ, ਉਸ ਨੂੰ ਉਹਨਾਂ ਨੇ ਹੁਣ ਫੇਰ ਰੋਕ ਦਿੱਤਾ ਆ। ਉਸ ਦੇ ਉੱਤੇ ਇਹਨਾਂ ਨੇ ਫਿਰ ਹੁਣ ਪੌਜ਼ ਲਾ ਦਿੱਤਾ ਆ। ਸੋ ਸੀਡੀਐਲ ਧਾਰਕਾਂ ਨੂੰ ਜਿਹੜੇ ਨਾਨ ਡੋਮਿਸਾਈਲਡ ਆ ਉਹਨਾਂ ਨੂੰ ਅਜੇ ਇਹ ਨਹੀਂ ਪਤਾ ਵੀ ਹੁਣ 60 ਦਿਨਾਂ ਬਾਅਦ ਜਦੋਂ ਤੋਂ ਉਹਨਾਂ ਨੂੰ ਚਿੱਠੀ ਮਿਲੀ ਆ ਫਿਰ ਹੁਣ ਲਾਇਸੈਂਸ ਕੈਂਸਲ ਹੋ ਜਾਣਗੇ, ਰੀਇਸ਼ੂ ਹੋ ਸਕਣਗੇ ਜਾਂ ਨਹੀਂ। ਰੋਜ਼ ਹੀ ਖੱਬੇ ਸੱਜੇ ਵਿਚਾਰਿਆਂ ਨੂੰ ਜਿਹੜਾ ਉਹ ਹੋਣਾ ਪੈ ਰਿਹਾ ਹੈਗਾ ਆ। ਸੋ ਇੱਕ ਵਾਰੀ ਫੇਰ ਕਲੀਅਰਲੀ ਦੱਸਦੇ ਜਾਈਏ, ਕੱਲ ਆਪਾਂ ਖਬਰ ਸਾਂਝੀ ਕੀਤੀ ਸੀ ਵੀ DMV ਨੇ ਕਹਿੰਦੇ ਵੀ ਅਸੀਂ ਇਸ਼ੂ ਕਰਨੇ ਸ਼ੁਰੂ ਕਰਤੇ ਆ 18 ਤਰੀਕ ਨੂੰ ਲਾਇਸੈਂਸ, ਉਹ 17,000 ਲੋਕਾਂ ਦੇ। ਅੱਜ ਖਬਰ ਆ ਗਈ ਹੈਗੀ ਆ, ਸਾਰੇ ਹੀ ਮੇਜਰ ਆਊਟਲੈਟਸ ਜਿਹੜੇ ਆ ਰਿਪੋਰਟ ਕਰ ਰਹੇ ਆ ਕਿ ਕੈਲੀਫੋਰਨੀਆ ਡਿਲੇਜ਼ ਪਲਾਨ ਟੂ ਰੀਇਸ਼ੂ ਕਮਰਸ਼ੀਅਲ ਲਾਇਸੈਂਸਸ, ਡਰਾਈਵਰਸ ਮਿਰਡ ਇਨ ਅਨਸਰਟਨਟੀ। ਸੋ ਡਰਾਈਵਰਸ ਵਿਚਾਰੇ ਅਨਸਰਟਨਟੀ ਦੇ ਵਿੱਚ ਹੈਗੇ ਆ। 20,000 ਦੇ ਕਰੀਬ ਕਹਿੰਦੇ ਲਾਇਸੈਂਸਸ ਹੈਗੇ ਆ, ਕਈਆਂ ਦੇ ਜਿਹੜੇ ਜਨਵਰੀ ਦੇ ਵਿੱਚ ਕੈਂਸਲ ਹੋ ਜਾਣੇ ਹੈਗੇ ਆ। ਬਹੁਤ ਸਾਰੇ ਇਹਨਾਂ ਦੇ ਵਿੱਚ ਪੰਜਾਬੀ ਮੂਲ ਦੇ ਵੀ ਜਿਹੜੇ ਡਰਾਈਵਰਸ ਹੈਗੇ ਆ। ਸੋ ਗੱਲ ਉਹੀ ਹੋਈ ਆ ਜਿਸ ਤਰ੍ਹਾਂ ਤੁਸੀਂ ਦੱਸਿਆ ਆ ਵੀ ਜਿਹੜੀ ਫੈਡਰਲ ਗਵਰਨਮੈਂਟ ਆ ਉਹ ਕਹਿ ਰਹੀ ਆ ਵੀ ਨਹੀਂ ਤੁਸੀਂ ਏਦਾਂ ਨਹੀਂ ਸ਼ੁਰੂ ਕਰ ਸਕਦੇ ਹੈਗੇ। ਹਾਲਾਂਕਿ ਸ਼ਾਨ ਡਫੀ ਹੁਣੀ ਅਨਾਉਂਸ ਕਰਤਾ ਵੀ ਨਿਊਯਾਰਕ ਜਿਹੜੀ ਸਟੇਟ ਆ ਉਹ ਵਰਸਟ ਅਫੈਂਡਰ ਆ ਇਨ ਨਾਨ ਡੋਮਿਸਾਈਲਡ। ਉਹ ਕਹਿੰਦੇ ਵੀ ਅੱਧੇ ਲਾਇਸੈਂਸ ਉਹਨਾਂ ਦੇ ਇਦਾਂ ਦੇ ਆ, ਉਹ ਉਹਨਾਂ ਨੇ ਤਾਂ ਇੱਥੋਂ ਤੱਕ ਪਰ ਉਹਨਾਂ ਨੇ ਇਹ ਕਿਹਾ ਸ਼ਾਨ ਡਫੀ ਨੇ ਕੈਲੀਫੋਰਨੀਆ ਹੈਡ ਫਾਈਨਲੀ ਕਮ ਅਰਾਊਂਡ। ਸੋ ਇਹਦਾ ਮਤਲਬ ਇਹ ਉਹ ਕਹਿੰਦੇ ਆ ਵੀ ਕੈਲੀਫੋਰਨੀਆ ਵਾਲੇ ਹੁਣ ਸਾਡੇ ਨਾਲ ਐਗਰੀ ਕਰ ਰਹੇ ਆ
ਤੇ ਉਹਨਾਂ ਨੇ 17,000 ਲਾਇਸੈਂਸ ਪੁੱਲ ਕੀਤੇ ਆ। ਤੇ ਜਦੋਂ ਉਹਨਾਂ ਦਾ ਕਹਿੰਦੇ ਪੈਸੇ ਅਸੀਂ ਹੈਲਡ ਕੀਤਾ, ਵੈਨ ਵੀ ਹੈਵ held money over California's head, they have been willing to at least tell us that they are working on coming into compliance. ਸੋ So ਇਹ ਆ ਵੀ ਦੇਖੋ ਜਿਹੜਾ ਹਰਜੋਤ ਸਿੰਘ ਜੀ ਆ ਜਿਹੜੀ ਓਵਰਡਰਾਈਵ ਮੈਗਜ਼ੀਨ ਨੇ ਲਿਖਿਆ, ਕਹਿੰਦੇ ਵੀ ਕੈਲੀਫੋਰਨੀਆ ਹੈਜ਼ ਬੀਨ ਵਰਕਿੰਗ ਵਿਦ DOT ਬਿਹਾਈਂਡ ਕਲੋਜ਼ਡ ਡੋਰਸ ਟੂ ਕਮ ਇਨਟੂ ਕੰਪਲਾਇੰਸ। ਸੋ ਤੁਹਾਨੂੰ ਹੋਰ ਕੁਝ ਦਿਖਾ ਰਹੇ ਆ ਕੈਲੀਫੋਰਨੀਆ ਵਾਲੇ, DMV ਵਾਲੇ। ਹੋ ਸਕਦਾ ਵੀ ਇਹ ਚਿੱਠੀ ਜਿਹੜੀ ਇਹਨਾਂ ਨੇ ਕੱਲ ਲਿਖੀ ਹੈ, ਜਿਹਦੇ ਵਿੱਚ ਕਹਿੰਦੇ ਵੀ ਰੀਇਸ਼ੂ ਕਰਨਾ, ਵੀ ਇਹ ਇੱਕ ਸ਼ਗੂਫਾ ਹੀ ਉਹਨਾਂ ਨੇ ਛੱਡਿਆ ਹੋਵੇ, ਇਵੈਂਚੁਅਲੀ ਉਹਨਾਂ ਨੇ ਨਾ ਹੀ ਕਰਨੀ ਸੀਗੀ। ਸੋ ਕਹਿੰਦੇ ਵੀ ਬਿਹਾਈਂਡ ਕਲੋਜ਼ ਡੋਰਸ DOT ਦੇ ਨਾਲ ਕੰਪਲਾਇੰਸ ਦੇ ਲਈ ਮਿਲੀਅਨਸ ਆਫ ਡਾਲਰ ਜਿਹੜੇ ਇਹਨਾਂ ਨੂੰ ਫੈਡਰਲ ਸਰਕਾਰ ਦੇ ਜਿਹੜੇ ਮਿਲਣੇ ਆ, ਉਹ ਕਿਤੇ ਲੂਜ਼ ਨਾ ਕਰ ਜਾਣ, ਇਸ ਖਾਤਰ ਉਹਨਾਂ ਨੇ 17,000 20,000 ਬੰਦੇ ਜਿਹੜੇ ਉਹਨਾਂ ਦੇ ਹਿਸਾਬ ਨਾਲ ਸੂਲੀ ਤੇ ਵੀ ਉਹਨਾਂ ਨੂੰ ਚਾੜਨੇ ਪੈ ਜਾਣ, ਬਲੀ ਦਾ ਬੱਕਰਾ ਵੀ ਬਣਾਉਣਾ ਪੈ ਜਾਵੇ, ਤਾਂ ਉਹਨਾਂ ਦੇ ਲਈ ਕੋਈ ਵੱਡੀ ਜਿਹੜੀ ਉਹ ਗੱਲ ਨਹੀਂ ਹੋਊਗੀ। ਪਹਿਲੋਂ ਕੱਲ ਰਿਫਿਊਜ਼ ਕਰ ਰਹੇ ਸੀਗੇ ਰਿਵੋਕ ਕਰਨ ਤੋਂ, ਤੇ ਅੱਜ ਉਹ ਜਿਹੜਾ ਰਿਫਿਊਜ਼ ਦੇ ਉੱਤੇ ਰਿਫਿਊਜ਼ ਹੋ ਗਿਆ। ਸੋ ਦੇ ਜਸਟ ਟੂ ਮਚ ਗੋਇੰਗ ਔਨ। ਹੁਣ ਇਹ ਤਾਂ ਵਕਤ ਹੀ ਜਿਹੜਾ ਹਰਜੋਤ ਸਿੰਘ ਜੀ ਇਸ ਦਾ ਨਤਾਰਾ ਕਰੂਗਾ ਵੀ ਆਉਂਦੇ ਸਮੇਂ ਦੇ ਵਿੱਚ ਕਲੀਅਰਲੀ ਕੀ ਪਾਲਿਸੀ ਆਉਂਦੀ ਆ। ਪਰ ਇਹ ਆ ਵੀ ਰੋਜ਼ ਲੋਕਾਂ ਦੇ ਮਨਾਂ ਦੇ ਵਿੱਚ ਬੜੇ ਉਤਾਰ ਚੜਾਵ ਜਿਹੜੇ ਆ ਉਹ ਵਲਵਲਿਆਂ ਦੇ ਜਿਹੜੇ ਉਹ ਇਸ ਟਾਈਮ ਇਹਨਾਂ ਫੈਸਲਿਆਂ ਦੇ ਕਰਕੇ ਲਗਾਤਾਰ ਆ ਰਹੇ ਨੇ। ਜੀ ਬਿਲਕੁਲ। ਕਹਿੰਦੇ ਵੀ ਨਵਾਂ ਫੈਡਰਲ ਅਲਰਟ ਵਾਰਨਿੰਗ ਦੇ ਰਿਹਾ 132 ਸਕੂਲ ਤੇ ਕਾਲਜਸ ਕੈਲੀਫੋਰਨੀਆ ਦੇ ਵਿੱਚ, ਜਿਹੜੇ ਲੋਅਰ ਅਰਨਿੰਗ ਪ੍ਰੋਡਿਊਸ ਕਰ ਰਹੇ ਹੈਗੇ ਆ। ਇਸ ਮਹੀਨੇ ਤੋਂ ਜਿਹੜੇ ਪ੍ਰੋਸਪੈਕਟਿਵ ਸਟੂਡੈਂਟਸ ਆ, ਜੋ 132 ਦੇ ਕਰੀਬ ਕੈਲੀਫੋਰਨੀਆ ਦੇ ਕਾਲਜਸ, ਜਿਨ੍ਹਾਂ ਦੇ ਵਿੱਚ ਕਾਸਮੈਟੋਲੋਜੀ ਸਕੂਲਸ ਹੈਗੇ ਆ, ਮਿਊਜ਼ਿਕ ਕੰਜ਼ਰਵੇਟਰੀ ਆ, ਈਵਨ ਬਾਰਸਟੋ ਕਮਿਊਨਿਟੀ ਕਾਲਜ ਆ, ਉਹਨਾਂ ਦੇ ਵਾਰਨਿੰਗ ਆਈ ਆ ਵੀ ਇਹਨਾਂ ਦੇ ਜਿਹੜੇ ਅਲਮਨਾਈ ਆ, ਜਿਹੜੇ ਉੱਥੋਂ ਪੜ੍ਹਦੇ ਆ, ਉਹ ਬੜੀ ਘੱਟ ਜਿਹੜੇ ਆ ਅਰਨਿੰਗ ਕਰਦੇ ਹੈਗੇ ਆ। ਪਲੱਸ ਉਹਨਾਂ ਦੀ ਜਿਹੜੀ ਫੈਡਰਲ ਫਾਈਨੈਂਸ਼ੀਅਲ ਏਡ ਆ, ਉਹ ਦੇਖਣੀ ਚਾਹੀਦੀ ਹੈ, ਉਹ ਚੈੱਕ ਹੋਣੀ ਚਾਹੀਦੀ ਆ। ਟੋਟਲ 1365 ਦੇ ਕਰੀਬ ਨੇਸ਼ਨ ਵਾਈਡ ਜਿਹੜੇ ਸਕੂਲ ਕਾਲਜਸ ਹੈਗੇ ਆ, ਜਿਨ੍ਹਾਂ ਦੇ ਟਿਪੀਕਲ ਗ੍ਰੈਜੂਏਟਸ ਜਿਹੜੇ ਆ 4 ਸਾਲਾਂ ਦੀ ਡਿਗਰੀ ਦੇ ਸਟੱਡੀ ਕਰਨ ਤੋਂ ਬਾਅਦ ਉਹਨਾਂ ਦੀ ਜਿਹੜਾ ਅਰਨਿੰਗ ਪਾਵਰ ਆ ਉਹ ਬੜੀ ਘੱਟ ਹੈਗੀ ਆ। US ਡਿਪਾਰਟਮੈਂਟ ਆਫ ਐਜੂਕੇਸ਼ਨ ਨੇ ਇੱਕ ਨਵਾਂ ਲੋਅਰ ਅਰਨਿੰਗਸ ਅਲਰਟ ਜਿਹੜਾ ਆ ਉਹ ਜਾਰੀ ਕੀਤਾ ਹੈਗਾ, ਜਿਹਦੇ ਚੋਂ 132 ਕੈਲੀਫੋਰਨੀਆ ਦੇ ਵਿੱਚ ਹੈਗੇ ਆ। ਕਹਿੰਦੇ 80,000 ਤੋਂ ਵੱਧ ਸਟੂਡੈਂਟਸ ਫੈਡਰਲ ਡਾਟਾ ਜਿਹੜਾ ਇਹ ਪਤਾ ਲੱਗਿਆ ਇਹਦੇ ਚ ਐਨਰੋਲਡ ਹੈਗੇ ਆ, ਤੇ 277 ਮਿਲੀਅਨ ਉਹ ਪੈਲ ਗ੍ਰਾਂਟਸ ਉਹਨਾਂ ਨੂੰ ਮਿਲਦੀ ਆ, ਜਿਹੜੇ ਵਜੀਫੇ ਮਿਲਦੇ ਆ। 314 ਮਿਲੀਅਨ ਡਾਇਰੈਕਟ ਲੋਨ ਲੈਂਦੇ ਹੈਗੇ ਆ। ਇਹ 2024-2025 ਦਾ ਡਾਟਾ ਹੈਗਾ। ਪਰ ਜੇ ਇੰਨਾ ਕੁਛ ਗ੍ਰਾਂਟਸ ਦੇ ਕੇ ਵੀ, ਸਟੂਡੈਂਟਸ ਲੋਨ ਲੈ ਕੇ ਵੀ, ਜੇ ਉਹ ਉਦਾਂ ਦੀ ਡਿਗਰੀ ਪ੍ਰਾਪਤ ਕਰ ਰਹੇ ਆ ਜਿਹਦੇ ਤੁਹਾਨੂੰ ਕੋਈ ਸੈਲਰੀ ਬੜੀ ਘੱਟ ਆ, ਅਰਨਿੰਗ ਬੜੀ ਘੱਟ ਹੈਗੀ ਆ, ਤੇ ਫਿਰ ਉਹ ਫਾਇਦੇ ਵਾਲੀ ਗੱਲ ਨਹੀਂ ਹੈਗੀ। ਸੋ ਇਹ ਅਲਰਟ ਜਿਹੜਾ ਆ 122 ਫॉर ਪ੍ਰੋਫਿਟ ਇੰਸਟੀਟਿਊਸ਼ਨਸ ਆ, ਉਹ ਕੈਲੀਫੋਰਨੀਆ ਦੇ ਵਿੱਚ ਉਹਨਾਂ ਲਈ ਵੀ ਜਾਰੀ ਕੀਤਾ ਗਿਆ ਆ। 5 ਪਬਲਿਕ ਇੰਸਟੀਟਿਊਸ਼ਨਸ ਦੇ ਵਿੱਚ ਇਹ ਅਲਰਟ ਜਾਰੀ ਕੀਤਾ ਗਿਆ ਹੈਗਾ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਅੱਜ ਰਾਸ਼ਟਰਪਤੀ ਟਰੰਪ ਹੁਣਾਂ ਨੇ ਇੱਕ ਐਗਜ਼ੈਕਟਿਵ ਆਰਡਰ ਸਾਈਨ ਕਰ ਦਿੱਤਾ, ਜਿਸ ਦੇ ਨਾਲ ਮੈਰੀਜੁਆਨਾ ਭੰਗ ਜਿਹੜਾ ਆ ਉਸ ਨੂੰ ਕਲਾਸ 1 ਤੋਂ ਕਲਾਸ 3 ਸਕੈਜੂਲ 1 ਤੋਂ ਸਕੈਜੂਲ 3 ਕੈਟਾਗਰੀ ਦੇ ਵਿੱਚ ਪਾ ਦਿੱਤਾ ਗਿਆ। ਅਮਰੀਕਾ ਦੇ ਵਿੱਚ ਜੇ ਸਭ ਤੋਂ ਖਤਰਨਾਕ ਡਰੱਗਸ ਜਿਹੜੇ ਮੰਨੇ ਜਾਂਦੇ ਆ, ਉਹਨਾਂ ਨੂੰ ਸਕੈਜੂਲ 1 ਡਰੱਗ ਦੇ ਤੌਰ ਦੇ ਉੱਤੇ ਰੱਖਿਆ ਗਿਆ ਸੀ। ਜਿੱਦਾਂ ਆਪਾਂ ਨੂੰ ਪਤਾ ਵੀ ਕੈਲੀਫੋਰਨੀਆ ਸਮੇਤ 2 ਦਰਜਨ ਤੋਂ ਵੱਧ ਅਮਰੀਕਾ ਦੇ ਸੂਬੇ ਅਜਿਹੇ ਆ ਜਿਨ੍ਹਾਂ ਨੇ ਮੈਰੀਜੁਆਨਾ ਭੰਗ ਉਸ ਦਾ ਰੀਕ੍ਰੀਏਸ਼ਨਲ ਯੂਜ਼ ਅਲਾਓ ਕੀਤਾ ਹੈਗਾ ਆ। ਸੋ US ਕੰਟਰੋਲਡ ਸਬਸਟੈਂਸਿਸ ਦੇ ਸਕੈਜੂਲ 1 ਦੇ ਵਿੱਚ ਮੈਰੀਜੁਆਨਾ ਸੀਗੀ। ਪਿਛਲੇ ਦਿਨਾਂ ਦੇ ਵਿੱਚ ਇਹ ਚਰਚਾ ਸ਼ੁਰੂ ਹੋਈ ਸੀ ਵੀ ਟਰੰਪ ਹੁਣੀ ਇਸ ਨੂੰ ਸਕੈਜੂਲ 3 ਡਰੱਗ ਬਣਾ ਦੇਣਗੇ। ਉਹਨਾਂ ਨੇ ਇਹ ਹਵਾਲਾ ਦਿੱਤਾ ਵੀ ਮੈਰੀਜੁਆਨਾ ਦੇ ਉੱਤੇ ਰਿਸਟ੍ਰਿਕਸ਼ਨਸ ਇਸ ਲਈ ਇਹ ਹਟਾਈਆਂ ਜਾ ਰਹੀਆਂ ਆ ਕਿਉਂਕਿ ਮੈਡੀਕਲ ਜਿਹੜੇ ਯੂਜ਼ ਦੇ ਵਿੱਚ ਇਹਦੇ ਨਾਲ ਸੰਬੰਧਿਤ ਇਹ ਕਿੱਦਾਂ ਜਿਹੜੇ ਹੋਰ ਬਿਮਾਰੀਆਂ ਦੇ ਇਲਾਜ ਦੇ ਵਿੱਚ ਵਰਤਿਆ ਜਾ ਸਕਦਾ ਹੈਗਾ ਆ, ਇਸ ਦੀ ਰਿਸਰਚ ਕਰਨ ਦੇ ਲਈ ਸੁਖਾਲਤਾ ਆਵੇਗੀ। ਇਸ ਲਈ ਇਸ ਨੂੰ ਸਕੈਜੂਲ 3 ਡਰੱਗ ਦੇ ਵਿੱਚ ਲਿਆ ਦਿੱਤਾ ਜਾਵੇਗਾ। ਸੋ ਜਿਹੜੇ ਕਾਮਨ ਪ੍ਰਿਸਕ੍ਰਿਪਸ਼ਨ ਪੇਨ ਕਿਲਰ ਜਿੱਦਾਂ ਟੈਲੋਨੋਲ ਹੁੰਦੀ, ਜਿਹਦੇ ਵਿੱਚ ਕੋਡੀਨ ਹੁੰਦੀ ਆ, ਉਹ ਸਕੈਜੂਲ 3 ਡਰੱਗ ਹੁੰਦੇ ਆ। ਸੋ ਮੈਰੀਜੁਆਨਾ ਵੀ ਹੁਣ ਟੈਲੋਨੋਲ ਵਾਲੀ ਕੈਟਾਗਰੀ ਸ਼੍ਰੇਣੀ ਦੇ ਵਿੱਚ ਪਾ ਦਿੱਤੀ ਗਈ ਆ। ਸੋ ਇਸ ਦਾ ਮਤਲਬ ਕੀ ਹੋਊਗਾ?
ਵੀ ਕੀ ਅਮਰੀਕਾ ਦੇ ਵਿੱਚ ਫੈਡਰਲ ਤੌਰ ਦੇ ਉੱਤੇ ਆਪਾਂ ਉਸ ਪਾਸੇ ਵੱਲ ਨੂੰ ਵੱਧ ਰਹੇ ਹਾਂ, ਜਿੱਦਾਂ ਕੈਨੇਡਾ ਨੇ ਪੂਰੇ ਫੈਡਰਲ ਪੱਧਰ ਦੇ ਉੱਤੇ ਮੈਰਿਜੁਆਨਾ ਨੂੰ ਲੀਗਲਾਈਜ਼ ਬੇਸਿਕਲੀ ਰੀਕ੍ਰੀਏਸ਼ਨਲ ਤੌਰ ਦੇ ਉੱਤੇ ਜਿਹੜਾ ਉਹ ਕਰ ਦਿੱਤਾ ਹੈਗਾ ਆ। ਸੋ ਕੀ ਇਹ ਪ੍ਰਸਕ੍ਰਾਈਬ ਹੋਊਗੀ ਜਾਂ ਓਵਰ ਦਾ ਕਾਊਂਟਰ ਮਿਲਣ ਲੱਗ ਜੂਗੀ, ਕੀ ਬਣੂਗਾ? ਹੁਣ ਜਿੱਥੇ ਜਿੱਥੇ ਹਰਜੋਤ ਸਿੰਘ ਜੀ ਰੌਲਾ ਪੈਂਦਾ ਸੀਗਾ ਵੀ ਮੈਰਿਜੁਆਨਾ ਦੇ ਤੁਸੀਂ ਕੈਫੇ ਨਹੀਂ ਖੋਲ ਸਕਦੇ ਜਾਂ ਇਦਾਂ ਨਹੀਂ ਹੋਣਾ, ਮਨਟੀਕੇ ਦੇ ਵਿੱਚ ਕਿੰਨਾ ਰੌਲਾ ਪੈਂਦਾ ਜਿਹੜਾ ਹੋ ਰਿਹਾ ਆ, ਕਈ ਲੋਕ ਹੱਕ 'ਚ ਸੀ, ਕਈ ਜਿਹੜੇ ਉਹ ਅਗੇਂਸਟ ਸੀਗੇ। ਸੋ ਹੁਣ ਟਰੰਪ ਹੋਣਾ ਨੇ ਇਸ ਨੂੰ ਸਕੈਜੂਲ 3 ਡਰੱਗ ਦੇ ਵਿੱਚ ਪਾ ਦਿੱਤਾ ਆ। ਹੋਪਫੁਲੀ ਇਹ ਸਿਰਫ ਜਿਹੜੀ ਰਿਸਰਚ ਦੇ ਲਈ ਹੋਵੇ, ਆਮ ਰੀਕ੍ਰੀਏਸ਼ਨਲ ਯੂਜ਼ ਦੇ ਲਈ ਨਾ ਹੋਵੇ, ਨਹੀਂ ਤਾਂ ਚੌਂਚ ਫੇਰੇ ਹਰਜੋਤ ਸਿੰਘ ਜੀ ਧੂੰਆਂ ਹੀ ਜਿਹੜਾ ਉੱਠਦਾ ਇਸ ਦਾ ਜਿਹੜਾ ਨਜ਼ਰ ਆਊਗਾ। ਸੇਮ ਥਿੰਗ ਹੀ ਆ ਉੱਦਾਂ ਜਿੱਦਾਂ ਸ਼ਰਾਬ ਤੇ ਜਿਹੜੀ ਨਿਕੋਟੀਨ ਆ, ਜਿਹੜੀ ਸਮੋਕ ਆ, ਜਿਹਨੂੰ ਸਿਗਰਟਾਂ ਬੀੜੀਆਂ ਕਹਿ ਲਓ ਵੀ ਉਹ ਉਸ ਕੈਟਾਗਰੀ ਵਾਲੇ ਪਾਸੇ ਨੂੰ ਤਾਂ ਨਹੀਂ ਇਹ ਜਿਹੜਾ ਵੱਧ ਰਹੀ, ਪਰ ਅੱਜ ਇਸ ਦੀ ਕਹਿ ਸਕਦੇ ਆ ਵੀ ਕੰਟਰੋਲਡ ਸਬਸਟੈਂਸ ਲਿਸਟ ਦੇ ਵਿੱਚ ਇਸ ਦੀ ਸ਼੍ਰੇਣੀ ਨੂੰ ਘਟਾ ਦਿੱਤਾ ਗਿਆ ਆ। ਟਰੰਪ ਹੋਣਾ ਨੇ ਅੱਜ ਇਸ ਦੇ ਬਾਬਤ ਐਗਜ਼ੈਕਟਿਵ ਆਰਡਰ ਸਾਈਨ ਕਰ ਦਿੱਤਾ। ਕੈਲੀਫੋਰਨੀਆ ਦੇ ਵਿੱਚ ਬਹੁਤ ਸਾਰੇ ਜਿਹੜੇ ਲਾਜ਼ ਆ ਉਹ ਨਵੇਂ ਬਣਨ ਜਾ ਰਹੇ ਆ ਜਨਵਰੀ 1 ਤੋਂ। ਤੇ ਆਪਾਂ ਕੱਲ ਕਿਹਾ ਸੀ ਤੁਹਾਨੂੰ ਹਰ ਰੋਜ਼ ਆਪਾਂ 1-2 ਲਾ ਜਿਹੜੇ ਆ ਸ਼ੇਅਰ ਕਰਿਆ ਕਰਾਂਗੇ। ਕੱਲ ਆਪਾਂ ਪਲਾਸਟਿਕ ਬੈਗ ਵਾਲਾ ਕੀਤਾ ਸੀ ਤੇ ਜਿਹੜਾ ਬੈਨ ਔਨ ਸਿੰਗਲ ਯੂਜ਼ ਆਫ ਪਲਾਸਟਿਕ ਬੈਗਸ ਉਹ ਪੂਰਾ ਹੋ ਜਾਊਗਾ। ਤੇ ਅੱਜ ਜਿਹੜਾ ਡਿਸਕਸ ਕਰਦੇ ਮਿਨੀਮਮ ਵੇਜ SB 3 ਦੇ ਮੁਤਾਬਕ ਮਿਨੀਮਮ ਵੇਜ ਹੁਣ ਕੈਲੀਫੋਰਨੀਆ 'ਚ $16.90 ਪਰ ਆਵਰ ਹੈਗੀ ਆ ਅਕੋਰਡਿੰਗ ਟੂ ਇਨਫਲੇਸ਼ਨ। ਸੋ ਇਹ ਇਸ ਤੋਂ ਬਿਨਾਂ ਟਿਪ ਥੈਫਟ ਇਨਫੋਰਸਮੈਂਟ ਅੰਡਰ SB 648 ਇਹ ਜਿਹੜਾ ਬਿੱਲ ਆ ਇਹਦੇ ਮੁਤਾਬਕ ਜਿਹੜੇ EMPLOYEES ਕੰਮ ਕਰਦੇ ਆ ਉੱਦਾਂ ਦੀ ਜਗ੍ਹਾ ਤੇ, ਜਿੱਦਾਂ ਰੈਸਟੋਰੈਂਟ ਲਾ ਲਓ ਫੋਰ ਐਗਜ਼ਾਮਪਲ, ਲੋਕ ਟਿਪ ਦਿੰਦੇ ਹੈਗੇ ਆ। ਜੇ EMPLOYER ਉਹਨਾਂ ਨੂੰ ਟਿਪ ਨਹੀਂ ਦਿੰਦਾ ਤੇ ਉਹ ਸਿਵਲ ਐਕਸ਼ਨ ਜਿਹੜਾ ਫਾਈਲ ਕਰ ਸਕਦੇ ਹੈਗੇ ਆ ਓਵਰ ਟਿਪਸ। ਜਿਹੜੇ EMPLOYEES ਹੈਗੇ ਆ ਤੇ ਉਹਨਾਂ ਨੂੰ ਸਾਈਟੇਸ਼ਨਸ ਵੀ ਜਿਹੜੀਆਂ ਮਿਲ ਸਕਦੀਆਂ ਹੈਗੀਆਂ ਤੇ ਕੈਲੀਫੋਰਨੀਆ ਲੇਬਰ ਕਮਿਸ਼ਨਰ ਕੈਨ ਇਨਵੈਸਟੀਗੇਟ। ਸੋ ਧਿਆਨ ਨਾਲ ਸੁਣ ਲਓ, ਜਿਹੜੇ ਹੁਣ ਕੋਈ ਰੈਸਟੋਰੈਂਟਾਂ 'ਚ ਕੰਮ ਕਰਦੇ ਆ, ਮੈਕਡੋਨਲ ਜਾਂ ਹੋਰ ਕਿਤੇ ਵੀ, ਜਦੋਂ ਕੋਈ ਟਿਪ ਦਿੰਦਾ ਹੈਗਾ ਆ ਤੇ ਜੇ ਉਹ ਜਿਹੜਾ ਸਰਵ ਕਰਨ ਵਾਲਾ ਬੰਦਾ ਆ ਉਹ ਜਾਂ ਉਹਨਾਂ ਦੇ ਪੂਰੀ ਟੀਮ ਨੂੰ ਜਿੰਨੇ ਉਹ ਟਿਪ ਵਾਲੇ ਪੈਸੇ ਨਹੀਂ ਮਿਲਦੇ ਤੇ ਜਿਹੜੇ ਬਿਜ਼ਨਸ ਓਨਰਸ ਆ ਉਹਨਾਂ ਦੇ ਉੱਤੇ ਜਿਹੜਾ ਸਿਵਲ ਐਕਸ਼ਨ ਲਿਆ ਜਾਊਗਾ ਲੇਬਰ ਕਮਿਸ਼ਨਰ ਵੱਲੋਂ। ਉਹ ਇਨਵੈਸਟੀਗੇਟ ਕਰੂਗੇ, ਸਾਈਟੇਸ਼ਨਸ ਇਸ਼ੂ ਕਰੂਗੇ। ਸੋ ਇਹ 2 ਮਿਨੀਮਮ ਵੇਜ, ਟਿਪ ਥੈਫਟ ਐਨਫੋਰਸਮੈਂਟ, ਇਹ ਜਿਹੜੇ 2 ਲਾ ਆ ਅੱਜ ਆਪਾਂ ਡਿਸਕਸ ਕਰ ਲਏ ਹੈਗੇ। ਜੀ ਬਿਲਕੁਲ। ਹਰਜੋਤ ਸਿੰਘ ਜੀ ਅਗਲੀ ਖਬਰ ਕਰਦੇ ਜਾਈਏ। ਜਿੱਦਾਂ US ਨੇ ਕਿਹਾ ਸੀਗਾ, ਆਪਾਂ ਨੂੰ ਪਤਾ ਵੀ ਇਮੀਗ੍ਰੇਸ਼ਨ ਜਿਹੜੇ ਜੱਜ ਆ ਉਹਨਾਂ ਦੀ ਕਾਫੀ ਛਾਂਟੀ ਕੀਤੀ ਗਈ ਸੀ, ਖਾਸ ਕਰਕੇ ਉਹਨਾਂ ਜੱਜਿਸ ਦੀ ਜਿਹੜੇ ਜ਼ਿਆਦਾ ਅਸਾਈਲਮ ਦੇ ਕੇਸ ਅਪਰੂਵ ਕਰ ਰਹੇ ਸੀ। ਉਹਨਾਂ ਦੀ ਜਗ੍ਹਾ ਦੇ ਉੱਤੇ ਜਿਹੜੇ ਆਰਮੀ ਦੇ ਵਕੀਲ ਸੀਗੇ ਉਹਨਾਂ ਨੂੰ ਜੱਜ ਦੇ ਤੌਰ ਦੇ ਉੱਤੇ ਲਾਇਆ ਗਿਆ ਸੀ। ਹੁਣ ਇੱਕ US ਆਰਮੀ ਲਾਇਰ ਜੋ ਕਿ ਇਮੀਗ੍ਰੇਸ਼ਨ ਜੱਜ ਦੇ ਤੌਰ ਦੇ ਉੱਤੇ ਲਾਇਆ ਗਿਆ ਸੀਗਾ, ਉਸ ਨੂੰ ਵੀ ਫਾਇਰ ਕਰ ਦਿੱਤਾ ਗਿਆ ਆ। ਕਾਰਨ ਇਹ ਬਣਿਆ, ਕ੍ਰਿਸਟੋਫਰ ਡੇ ਜੋ ਇਮੀਗ੍ਰੇਸ਼ਨ ਜੱਜ ਦੇ ਤੌਰ ਦੇ ਉੱਤੇ ਭੂਮਿਕਾ ਨਿਭਾ ਰਹੇ ਸੀ, ਅਜੇ ਮਹੀਨਾ ਵੀ ਨਹੀਂ ਹੋਇਆ ਸੀ ਉਹਨਾਂ ਨੂੰ ਕੰਮ ਕਰਦਿਆਂ ਨੂੰ, ਕਹਿੰਦੇ ਕਿਉਂਕਿ ਟਰੰਪ ਉਹਨਾਂ ਦੇ ਡੈਪੂਟੇਸ਼ਨ ਏਜੰਡੇ ਦੇ ਉਲਟ ਜਿਹੜੇ ਉਹ ਚੱਲ ਰਹੇ ਸੀ, ਉਹਨਾਂ ਦੇ ਦੁਆਰਾ ਕਹਿੰਦੇ ਵੀ ਮਾਈਗ੍ਰੈਂਟਸ ਨੂੰ ਅਸਾਈਲਮ ਜ਼ਿਆਦਾ ਗ੍ਰਾਂਟ ਕੀਤਾ ਜਾ ਰਿਹਾ ਸੀ ਹਾਈ ਰੇਟ ਦੇ ਉੱਤੇ। ਇਹ US ਆਰਮੀ ਰਿਜ਼ਰਵ ਲਾਇਰ ਸੀਗੇ ਤੇ ਫੈਡਰਲ ਇਮੀਗ੍ਰੇਸ਼ਨ ਜੱਜ ਜਿਹੜਾ ਇਹਨਾਂ ਨੂੰ ਬਣਾਇਆ ਗਿਆ ਸੀ, ਤੇ ਕਹਿੰਦੇ ਵੀ ਅੱਜ ਇਹਨਾਂ ਨੂੰ ਵੀ ਜੌਬ ਤੋਂ ਇਹਨਾਂ ਦੀ ਛੁੱਟੀ ਕਰ ਦਿੱਤੀ ਗਈ ਆ। ਐਸੋਸੀਏਟਿਡ ਪ੍ਰੈਸ ਇਸ ਦੇ ਬਾਰੇ ਕਨਫਰਮ ਜਿਹੜੀ ਉਹ ਦੱਸ ਰਹੀ ਆ, ਕਹਿੰਦੇ ਵੀ ਇਹ ਪਤਾ ਨਹੀਂ ਆ ਵੀ ਕਿੱਦਣ ਕਿਉਂ ਜਿਹੜਾ ਉਹ ਕਲੀਅਰ ਨਹੀਂ ਆ ਵੀ ਕਿਉਂ ਫਾਇਰ ਕੀਤਾ ਗਿਆ, ਪਰ ਮੰਨਿਆ ਇਹ ਜਾ ਰਿਹਾ ਆ ਵੀ ਕਿਉਂਕਿ ਉਹ ਟਰੰਪ ਉਹਨਾਂ ਦੇ ਡੈਪੂਟੇਸ਼ਨ ਏਜੰਡੇ ਦੇ ਨਾਲ ਮੇਲ ਨਹੀਂ ਸੀ ਖਾ ਰਿਹਾ ਤੇ ਜ਼ਿਆਦਾ ਜਿਹੜੇ ਕੇਸ ਆ ਉਹ ਪ੍ਰੂਵ ਕਰ ਰਿਹਾ ਸੀ, ਉਹਦੇ ਕਰਕੇ ਇਸ ਨੂੰ ਬਾਹਰ ਦਾ ਰਸਤਾ ਜਿਹੜਾ ਉਹ ਦਿਖਾਇਆ ਗਿਆ ਹੈਗਾ ਆ। 11 ਕੇਸ ਨਵੰਬਰ ਦੇ ਵਿੱਚ ਕਨਕਲੂਡ ਕੀਤੇ ਸੀ, ਜਿਨ੍ਹਾਂ ਵਿੱਚ ਉਹਨਾਂ ਨੇ ਕਈਆਂ ਨੂੰ ਅਸਾਈਲਮ ਦਿੱਤਾ ਤੇ ਕਈਆਂ ਨੂੰ ਕਈ ਛੋਟਾਂ ਜਿਹੜੀਆਂ ਰਿਲੀਫ ਆ ਉਹ ਦਿੱਤੀਆਂ ਤਾਂ ਜੋ US ਦੇ ਵਿੱਚ ਰਹਿ ਸਕਣ 6 ਵਾਰੀ। 11 ਚੋਂ 6 ਬੇਸਿਕਲੀ 50% ਤੋਂ ਵੱਧ ਉਹਨਾਂ ਨੇ ਪੋਜ਼ਿਟਿਵ ਮਾਈਗ੍ਰੈਂਟਸ ਦੇ ਹੱਕ ਦੇ ਵਿੱਚ ਫੈਸਲਾ ਜਿਹੜਾ ਉਹ ਸੁਣਾਇਆ। ਇਸ ਕਰਕੇ ਕਹਿੰਦੇ ਵੀ ਸ਼ਾਇਦ ਇਹਨਾਂ ਦੀ ਹੁਣ ਛੁੱਟੀ ਜਿਹੜੀ ਉਹ ਕਰ ਦਿੱਤੀ ਗਈ ਆ। ਪੀਟ ਹੈਗਸਥ ਹੋਣਾ ਨੇ ਇਹ ਦੱਸਿਆ ਸੀ ਵੀ ਜਿਹੜੇ ਆਰਮੀ ਦੇ ਲਾਇਰਸ ਆ 600 ਦੇ ਤਕਰੀਬਨ, ਉਹਨਾਂ ਨੂੰ ਹੁਣ ਇਮੀਗ੍ਰੇਸ਼ਨ ਦੇ ਕੇਸ, ਅਸਾਈਲਮ ਦੇ ਕੇਸ ਜਿਹੜੇ ਆ ਉਹਨਾਂ ਦੀ ਸੁਣਵਾਈ ਲੈਣ ਦੇ ਲਈ ਤਿਆਰ ਕੀਤਾ ਜਾ ਰਿਹਾ ਤੇ ਵੱਖ-ਵੱਖ ਥਾਵਾਂ ਦੇ ਉੱਤੇ ਲਾਇਆ ਆ।
ਮਾਈਗ੍ਰੈਂਟ ਐਡਵੋਕੇਸੀ ਗਰੁੱਪਸ ਨੇ ਇਸ ਚੀਜ਼ ਦੀ ਵਿਰੋਧਤਾ ਕੀਤੀ ਆ, ਇਸ ਨੂੰ ਮਾੜਾ ਕਦਮ ਜਿਹੜਾ ਉਹ ਦੱਸਿਆ ਆ। ਇਮੀਗ੍ਰੇਸ਼ਨ ਲਾਇਰਸ ਦੀ ਛੁੱਟੀ ਕਰਨਾ ਉਹਨਾਂ ਨੇ ਮਾੜਾ ਜਿਹੜਾ ਉਹ ਦੱਸਿਆ, ਨਾਟ ਲਾਇਰਸ ਦੀ, ਜੱਜਿਸ ਦੀ, ਤੇ ਉਹ ਉਸ ਨੂੰ ਲੈ ਕੇ ਚਰਚਾ ਜਿਹੜੀ ਉਹ ਚੱਲ ਰਹੀ ਸੀ, ਉਸੇ ਦਰਮਿਆਨ ਇਸ ਦੀ ਵੀ ਜਿਹੜੀ ਹੁਣ ਛੁੱਟੀ ਕਰ ਦਿੱਤੀ ਗਈ ਆ। ਅਗਲੀ ਖਬਰ ਵੱਲ ਚੱਲੀਏ ਤੇ ਕੈਲੀਫੋਰਨੀਆ ਦੀ ਜਿਹੜੀ ਪੋਪੂਲੇਸ਼ਨ ਆ ਉਹ ਕਹਿੰਦੇ ਵੀ ਕਾਫੀ ਸਲੋ ਹੋਈ ਹੈਗੀ ਆ। ਸੈਕਰਾਮੈਂਟੋ 'ਚ ਇਨਕਰੀਜ਼ ਹੋਈ ਆ, ਸੈਨ ਫਰਾਂਸਿਸਕੋ ਦੇ ਵਿੱਚ ਲਗਭਗ ਫਲੈਟ ਰਹੀ ਆ। ਪਿਛਲੇ ਜੇ 12 ਮਹੀਨਿਆਂ ਦਾ ਰੈਕੋਰਡ ਦੇਖਿਆ ਜਾਵੇ 19,200 ਲੋਕ ਕੈਲੀਫੋਰਨੀਆ 'ਚ ਆਏ ਆ, ਐਡ ਕੀਤੇ ਗਏ ਆ, 0.05%। ਤੇ ਅੱਜ ਦੀ ਡੇਟ 'ਚ 39.5 ਮਿਲੀਅਨ ਪੋਪੂਲੇਸ਼ਨ ਆ ਸਾਡੀ ਸਟੇਟ ਜਿਹੜੀ ਕੈਲੀਫੋਰਨੀਆ ਦੀ। ਸੈਨ ਫਰਾਂਸਿਸਕੋ ਦੇ ਵਿੱਚ 300 ਲੋਕ ਸਿਰਫ ਐਡ ਹੋਏ ਆ। ਕਹਿੰਦੇ ਇੱਕ ਟਾਈਮ ਦੇ ਉੱਤੇ 8,42,500 ਰੈਜ਼ੀਡੈਂਟ ਸੀ ਤੇ 30,000 ਰੈਜ਼ੀਡੈਂਟਸ ਬਿਲੋ ਇਟਸ ਪ੍ਰੀ ਪੈਂਡੇਮਿਕ ਪੀਕ ਤੋਂ ਆ। ਜਦੋਂ ਕੋਵਿਡ ਆਈ ਸੀ ਉਹ ਤੋਂ ਜੇ ਦੇਖਿਆ ਜਾਵੇ ਹੁਣ 30,000 ਲੋਕ ਜਿਹੜੇ ਆ ਸੈਨ ਫਰਾਂਸਿਸਕੋ ਦੇ ਵਿੱਚ ਘੱਟ ਹੈਗੇ ਆ। ਸੋ ਕੈਲੀਫੋਰਨੀਆ ਦੇ ਵਿੱਚ ਲੋਕ ਆਏ ਜ਼ਰੂਰ ਆ, ਬਹੁਤ ਸਾਰੇ ਜਿਹੜੇ ਸ਼ਹਿਰ ਆ ਉਹਨਾਂ ਦੀ ਪੋਪੂਲੇਸ਼ਨ ਘੱਟ ਰਹੀ ਆ, ਕੋਈ ਜਿਹੜੇ ਸ਼ਹਿਰ ਆ ਉਹ ਉਹਨਾਂ ਦੀ ਪੋਪੂਲੇਸ਼ਨ ਵੱਧ ਰਹੀ ਹੈਗੀ। ਸਮਾਂ ਹਰਜੋਤ ਸਿੰਘ ਜੀ ਪ੍ਰੋਗਰਾਮ ਦਾ ਤੇ ਸਮਾਪਤ। ਇੱਕ ਖਬਰ ਜ਼ਰੂਰ ਆਪਾਂ ਸਾਂਝੀ ਕਰਨੇ ਚਾਹੁੰਦੇ ਆ ਜਾਂਦੇ ਜਾਂਦੇ, ਨਾਲੇ ਉਹ ਇੰਸ਼ੋਰੈਂਸ ਦੇ ਨਾਲ ਰਿਲੇਟਡ ਆ, ਜਿੰਨੇ ਵੀ ਸਰੋਤੇ ਸੁਣ ਰਹੇ ਹੈਗੇ ਆ। ਕੈਲੀਫੋਰਨੀਆ ਦੇ ਜਿਹੜੇ ਹੈਲਥ ਇੰਸ਼ੋਰੈਂਸ ਦੇ ਪ੍ਰੀਮੀਅਮ ਆ ਉਹ ਕਾਫੀ ਵੱਧ ਰਹੇ ਆ, ਕਈਆਂ ਦੇ ਡਬਲ ਹੋ ਰਿਹਾ, ਕਈਆਂ ਦੇ ਟ੍ਰਿਪਲ, ਕਈਆਂ ਦੇ 4 ਟਾਈਮ ਵੀ ਜ਼ਿਆਦਾ ਹੋ ਰਿਹਾ ਹੈਗੇ ਆ। ਤੇ ਰਿਪਬਲਿਕਨਸ ਨੇ ਆਪਣਾ ਹੀ ਜਿਹੜਾ ਬਿੱਲ ਆ ਉਹ ਪਾਸ ਕਰ ਦਿੱਤਾ ਹੈਗਾ ਹੈਲਥ ਕੇਅਰ ਦਾ ਪੈਕੇਜ, ਪਰ ਉਹਦੇ 'ਚ ਕੋਈ ਡਿਟੇਲ ਨਹੀਂ ਹੈਗੀ ਕੁਛ ਵੀ। ਉਹਦਾ ਕੋਈ ਰਿਲੇਸ਼ਨ ਨਹੀਂ ਰੱਖਿਆ ਉਹਨੇ ACA ਦੇ ਨਾਲ, ਜਿਹੜਾ ਓਬਾਮਾ ਕੇਅਰ ਸੀਗੀ। ਸੋ ਹੁਣ ਆਲਰੇਡੀ ਉਹ ਰਿਸੈਸ ਤੇ ਚੱਲ ਜਾਣੇ ਆ। ਸੋ ਲੱਗਦਾ ਨਹੀਂ ਵੀ ਜਿਹੜੇ ਸਬਸਿਡੀਜ਼ ਆ ਉਹ ਮਿਲਣਗੀਆਂ। ਸੋ ਉਸ ਕਰਕੇ ਜਿਹੜੇ ਰੇਟਸ ਆ ਵਧੇ ਆ, ਤੁਹਾਨੂੰ ਚਿੱਠੀਆਂ ਆਉਣੀਆਂ ਸ਼ੁਰੂ ਹੋ ਗਈਆਂ ਆ। ਤੇ ਪਲੀਜ਼ ਆਪਣੇ ਆਪਣੇ ਇੰਸ਼ੋਰੈਂਸ ਏਜੰਟ ਨੂੰ ਕਾਲ ਕਰਕੇ ਪਲਾਨਸ ਚੇਂਜ ਕਰਾ ਲਓ, ਕਿਉਂਕਿ ਘੱਟ ਡਿਡਕਟੀਬਲ ਵਾਲੇ ਕਰਾ ਲਓ ਜਾਂ ਸੌਰੀ ਹਾਈ ਡਿਡਕਟੀਬਲ ਵਾਲੇ ਕਰਾ ਲਓ, ਤਾਂ ਕਿ ਤੁਹਾਡਾ ਜਿਹੜਾ ਪ੍ਰੀਮੀਅਮ ਆ ਉਹ ਘੱਟ ਜਾਏ। ਤੇ ਜੇ ਤੁਹਾਨੂੰ ਕਿਸੇ ਤਰ੍ਹਾਂ ਦੇ ਇੰਸ਼ੋਰੈਂਸ ਦੀ ਜ਼ਰੂਰਤ ਹੈਗੀ ਆ ਹੈਲਥ ਇੰਸ਼ੋਰੈਂਸ ਦੇ ਲਈ, ਤੇ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਕਾਲ ਕਰ ਸਕਦੇ ਹੋ। ਸਾਡਾ ਲਾਇਸੈਂਸ ਨੰਬਰ 0F89805 ਆ। ਸੈਨ ਹੋਜ਼ੇ ਆਫਿਸ ਦੇ ਵਿੱਚ ਮੰਡੇ ਟੂ ਸੈਚਰਡੇ 9 ਵਜੇ ਤੋਂ 6 ਵਜੇ ਤਾਈਂ ਹੁੰਦੇ ਆ। ਸੈਚਰਡੇ ਥੋੜਾ ਜਿਹਾ ਲੇਟ 10 ਵਜੇ ਤੋਂ ਲੈ ਕੇ 6 ਵਜੇ ਤਾਈਂ ਆ। ਸੋ ਕੱਲ ਨੂੰ ਸਾਡਾ ਆਫਿਸ ਖੁੱਲ੍ਹਾ ਆ। ਕਈ ਵਾਰੀ ਛੁੱਟੀ ਹੁੰਦੀ ਆ, ਸਰੋਤਿਆਂ ਨੂੰ ਨਹੀਂ ਕੰਮ ਤੇ ਜਾਂਦੇ, ਤੇ ਤੁਹਾਨੂੰ ਹੈਲਥ ਇੰਸ਼ੋਰੈਂਸ ਦੇ ਨਾਲ ਕੋਈ ਵੀ ਕੁਐਸਚਨ ਹੋਇਆ ਤੇ ਤੁਸੀਂ ਆਫਿਸ 408-272-2500 ਤੇ ਕਾਲ ਕਰ ਸਕਦੇ ਆ। ਤੁਹਾਡੀ ਜਿਹੜੀ ਪਲਾਨ ਆ ਉਹ ਡਿਸਕਸ ਕਰ ਸਕਦੇ ਹੈਗੇ ਆ, ਜੇ ਰੇਟਸ ਵਗੈਰਾ ਵਧੇ ਹੈਗੇ ਆ। ਤੇ ਬਾਕੀ ਸਵੇਰੇ ਵੀ ਆਪਾਂ ਕਵਰ ਕੀਤਾ ਸੀ ਵੀ ਸਾਰੀ ਅਪਡੇਟ ਕਰ ਲਓ ਇਨਫੋਰਮੇਸ਼ਨ ਆਪਣੀ। ਐਡਰੈਸ ਚੇਂਜ ਆ, ਫੈਮਿਲੀ ਸਾਈਜ਼ ਚੇਂਜ ਹੈਗੀ ਆ, ਕਿਸੇ ਦਾ ਫੈਮਿਲੀ ਮੈਂਬਰ ਐਡ ਹੋਇਆ, ਕਿਸੇ ਦਾ ਮੂਵ ਹੋ ਗਿਆ ਹੈਗਾ, ਇਨਕਮ ਤੁਹਾਡੀ ਵੱਧ ਘੱਟ ਹੋਈ ਹੈਗੀ ਆ, ਕੋਈ ਲੇ ਆਫ ਹੋ ਗਿਆ। ਸੋ ਬਹੁਤ ਚੇਂਜਸ ਹੁੰਦੀਆਂ ਹੈਗੀਆਂ। ਸੋ ਬਿਲਕੁਲ ਹੈਲਥ ਇੰਸ਼ੋਰੈਂਸ, ਓਬਾਮਾ ਕੇਅਰ, ਕਵਰਡ ਕੈਲੀਫੋਰਨੀਆ, ਮੈਡੀਕੇਅਰ, ਮੈਡੀਕਲ ਦੇ ਲਈ ਕੋਈ ਵੀ ਕੁਐਸਚਨ ਹੈਗਾ ਕੈਲੀਫੋਰਨੀਆ ਦੇ ਵਿੱਚ ਕਿਤੇ ਵੀ ਤੁਸੀਂ ਰਹਿੰਦੇ ਆ ਤਾਂ ਕਾਲ ਕਰ ਲਿਓ 408-272-2500 ਤੇ। ਜੀ, ਤੇ ਜਾਂਦੇ ਜਾਂਦੇ ਮਾਰਕੀਟਸ ਦੀ ਗੱਲ ਕਰਦੇ ਜਾਈਏ। ਡਾਓ ਜੋਨ ਅੱਜ 100 ਤੇ 83 ਪੁਆਇੰਟ ਵੱਧ ਕੇ 48,135 ਤੇ ਬੰਦ ਹੋਇਆ। S&P 60 ਪੁਆਇੰਟ ਵੱਧ ਕੇ 6835, ਨੈਸਡੈਕ 301 ਪੁਆਇੰਟ ਵੱਧ ਕੇ 23,308 ਦੇ ਉੱਤੇ। ਸੋਨੇ ਦਾ ਭਾਅ 4300 ਤੇ $69 ਪ੍ਰਤੀ ਟਰੋਏ ਆਉਂਸ। ਕੱਚੇ ਤੇਲ ਦੀ ਕੀਮਤ $57 ਪ੍ਰਤੀ ਬੈਰਲ। 10 ਈਅਰ ਯੀਲਡ 4.14%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 88,034 ਤੇ ਇਥੀਰੀਅਮ 2975 $US ਦੇ ਬਰਾਬਰ ਚੱਲ ਰਿਹਾ ਹੈ। ਇੱਕ $US ਦੇ ਬਰਾਬਰ ਇੰਡੀਆ ਦੇ 99 ਰੁਪਏ ਤੇ 58 ਪੈਸੇ ਰਹੇ ਆ। ਇੱਕ $US ਦੇ ਬਰਾਬਰ ਪਾਕਿਸਤਾਨ ਦੇ 280 ਰੁਪਏ ਤੇ 20 ਪੈਸੇ। ਇੱਕ $US ਦੇ ਬਰਾਬਰ ਕੈਨੇਡਾ ਦੇ $1 ਤੇ 38 ਸੈਂਟ। ਇੱਕ ਵਾਰੀ ਫੇਰ ਜਾਂਦੇ ਜਾਂਦੇ ਦੱਸਦੇ ਜਾਈਏ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਹੈਗੇ ਆ, ਤੁਸੀਂ ਸਾਡੇ ਸਾਰੇ ਹੀ AM ਤੇ FM ਸਟੇਸ਼ਨਸ ਜਿਹੜੇ ਲਾਸ ਐਂਜਲਸ ਦੀਆਂ ਪਹਾੜੀਆਂ ਤੋਂ ਲੈ ਕੇ ਰੈਡਿੰਗ ਤੱਕ ਤੁਸੀਂ ਸੁਣ ਸਕਦੇ ਹੈਗੇ ਆ। ਉਸ ਤੋਂ ਬਿਨਾਂ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਫੇਸਬੁੱਕ, YouTube, ਇਹਨਾਂ ਸਾਰਿਆਂ ਦੇ ਉੱਤੇ ਪ੍ਰੋਗਰਾਮ ਸੁਣ ਸਕਦੇ ਆ। ਪੰਜਾਬੀ ਰੇਡੀਓ USA ਦੀ ਐਪ ਜ਼ਰੂਰ ਡਾਊਨਲੋਡ ਕਰੋ ਵੱਧ ਤੋਂ ਵੱਧ। ਬਾਕੀ ਜਿਹੜੇ ਇੰਡੀਆ ਦੇ ਵਿੱਚ ਜਿਹੜੇ ਪੰਜਾਬੀ ਰੇਡੀਓ USA ਦਾ YouTube ਚੈਨਲ ਨਹੀਂ ਦੇਖ ਸਕਦੇ, ਉਹਨਾਂ ਦਾ ਖੁੱਲ੍ਹਦਾ ਨਹੀਂ ਆ, ਉਹ ਪੰਜਾਬੀ TV USA ਦਾ ਜਿਹੜਾ ਚੈਨਲ ਆ ਉੱਥੇ ਤੁਸੀਂ ਪ੍ਰੋਗਰਾਮ ਦੇਖ ਸਕਦੇ ਆ। ਉਹ ਕਾਫੀ ਹੁਣ ਮੈਂ ਦੇਖਦਾ ਵੀ ਸਾਡੇ ਨਾਲ ਜਿਹੜੇ ਸਰੋਤੇ ਉਹ ਜੁੜੇ ਹੈਗੇ ਆ ਉੱਥੋਂ ਵੀ, ਪੰਜਾਬੀ TV USA। ਸੋ ਆਪਣੇ ਰਿਸ਼ਤੇਦਾਰਾਂ ਨੂੰ ਦੱਸ ਸਕਦੇ ਆ ਕੱਲ ਦਾ ਜਿਹੜਾ ਪ੍ਰੋਗਰਾਮ ਬੜਾ ਸਪੈਸ਼ਲ ਪ੍ਰੋਗਰਾਮ ਹੁੰਦਾ ਆ ਅਟਾਰਨੀ ਜੇ ਤਿਰਕੀ ਆਣਾ ਉਹਨਾਂ ਦਾ। ਇਸ ਹਫ਼ਤੇ ਵੀ ਬਸ ਇਮੀਗ੍ਰੇਸ਼ਨ ਹੀ ਹੋਈ ਆ।
ਤੁਹਾਡੇ ਸਾਹਮਣੇ ਕਿੰਨੇ ਰੂਲ ਜਿਹੜੇ ਚੇਂਜ ਹੋ ਰਹੇ ਆ। ਅੱਜ ਮੈਂ ਇੱਕ ਪੜ੍ਹਦਾ ਸੀ ਤੇ ਇੱਕ ਮੈਗਾ ਦਾ ਬੜਾ ਤਗੜਾ ਲੀਡਰ ਆ, ਉਹ ਤਾਂ ਕਹਿੰਦਾ ਵੀ ਸਾਰੀ ਇਮੀਗ੍ਰੇਸ਼ਨ ਜਿਹੜੀ ਬੰਦ ਹੋਣੀ ਚਾਹੀਦੀ ਆ। ਸੋ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਕੀ ਚੇਂਜਸ ਆ ਰਹੀਆਂ, ਕੀ ਕੁਛ ਹੋ ਰਿਹਾ, ਉਹ ਕੱਲ ਨੂੰ ਤੁਸੀਂ ਸਵੇਰੇ 9 ਵਜੇ ਤੋਂ ਲੈ ਕੇ 11 ਵਜੇ ਤਾਈਂ ਜਿਹੜਾ ਅਟਾਰਨੀ ਜੇ ਤਿਰਕੀਆਣਾ ਉਹਨਾਂ ਦਾ ਸ਼ੋਅ ਹੁੰਦਾ ਆ, ਉਹ ਜ਼ਰੂਰ ਜੁਆਇਨ ਕਰਿਆ ਕਰੋ। ਆਪਣੇ ਦੋਸਤ ਮਿੱਤਰ ਰਿਸ਼ਤੇਦਾਰਾਂ ਨੂੰ ਵੱਧ ਤੋਂ ਵੱਧ ਜਿਹੜੇ ਆ ਲਿੰਕ ਭੇਜੋ, ਤਾਂ ਕਿ ਉਹ ਜਿਹੜੇ ਸਾਰਾ ਪ੍ਰੋਗਰਾਮ ਆ ਸੁਣ ਸਕਣ, ਹੋਰ ਕਿਸੇ ਦਾ ਜਿਹੜਾ ਕੋਈ ਨਾ ਕੋਈ ਜਿਹੜਾ ਫਾਇਦਾ ਹੋ ਜਾਏ। ਜੀ, ਸੋ ਮਿਲਾਂਗੇ ਅਗਲੀ ਵਾਰ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ।